सुप्रीम कोर्ट ने एक केस के मामले इंडियन गवर्नमेंट ਨੂੰ ਕਿਹਾ कि भई ਇਹਦਾ मिसयूज हो रहा है। सुप्रीम कोर्ट ने रैफर किया इन्हों के ला कमीशन को कि भी दसो कि जो ला कमीशन चेयरमैन है रिटू राज अवस्थी उन्हें अज ये क्या सिचुएशन फ्रॉम कश्मीर टू केरला मेक्स इट मस्ट टू रिटेन सेडिशन लॉ। उन्होंने कहा प्रेजेंट सिचुएशन राइट फ्रॉम कश्मीर टू केरला पंजाब टू नॉर्थ ईस्ट इज सच that the law on sedition is necessary to safeguard the unity and integrity of India। अंग्रेज़ां ने तो दबाण दे लई आवाज़ जिहड़ा सैडिशन लॉ बनाया देश धरोह दा दूजा ये तो इसलिए कि उन्होंने तुहानूं रखना सी थल्ले, पर जदों तुहाडे कोल ताकत आ गई तुसीं 75 साल बाद भी एक पासे तो आज़ादी का अमृत महोत्सव के नां थल्ले ड्रामा कर रहे हो पर नाल दी नाल तुसी इस किस्म के कलोनीअल लॉज नूं कंटिन्यू कर रहे। पंजाब चों 10 सिंह चुक के अमृतपाल सिंह समेत 2900 किलोमीटर दूर भेज दिते जाते हैं नैशनल सिक्योरिटी एक्ट ला के। वो भी किहड़ा उन्होंने तोपां चलाइयां किहड़ी रिबेलीअन कीता किहड़ा तुहाडा सिक्योरिटी नूं खतरा है। जिन्हों मर्जी तुसी सैडिशन एक्ट जिहदे ते मर्जी यूआपा ला दो। इन्हां दा अपना ला कमीशन उस दे उत्ते स्टैंप ला रहा है जिन्हों लैके ओबामे नूं ट्रोल किया जा रहा है कि भारत जिहड़ा वो बार्कनाइज होण जा रहा है। दर्शकों ब्रेक तो बाद तुहाडा सब दा भरपूर स्वागत है। सो व्यूअर्स गलबात करन जा रहे हैं कि इंडियन स्टेट वालों ब्रिटिश राज दे वेले दा ਜਿਹੜੇ देश ਧਰੋਹ ਦਾ ਕਾਨੂੰਨ ਜਾਰੀ ਰੱਖਣ ਦੀ ਦਲੀਲ ਜਿਹੜੀ ਹੈ ਦਿੱਤੀ ਜਾ ਰਹੀ ਹੈ ਔਰ ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਤੋਂ ਕੇਰਲਾ ਤੱਕ ਭਾਰਤ ਦੀ ਸਥਿਤੀ ਬੜੀ ਵਿਸਫੋਟਿਕ ਹੈ, ਇਸ ਲਈ ਇਹ ਕਾਨੂੰਨ ਜਿਹੜਾ ਰਹਿਣਾ ਚਾਹੀਦਾ ਹੈ। ਸੋ ਇਹੀ ਗੱਲ ਤਾਂ ਪ੍ਰੈਜ਼ੀਡੈਂਟ ਓਬਾਮਾ ਨੇ ਕਹੀ ਹੈ ਕਿ ਭਾਰਤ ਆਪਣੀਆਂ ਫਿਰਕੂ ਨੀਤੀਆਂ ਕਰਕੇ ਟੁੱਟਣ ਵੱਲ ਵਧ ਰਿਹਾ। ਸੋ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਸਿੰਘ 1984 ਵਾਲੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਦੇਸ਼ ਪੰਜਾਬ ਦਾ ਕੋਈ ਹੱਲ ਨਹੀਂ ਹੈ ਹੋ ਸਕਦਾ। ਸੋ ਵਾਹਿਗੁਰੂ ਮੇਰ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਜਸਵੀਰ ਬਰਾੜ ਜੀ ਹਮੇਸ਼ਾ ਤਰ੍ਹਾਂ ਫਤਿਹ ਬੁਲਾਉਂਦੇ ਨੇ ਮੈਨੂੰ ਤੇ ਡਾਕਟਰ ਸਾਹਿਬ ਜੀ ਨੂੰ। ਔਰ ਜ਼ੁਬੇਰ ਯਾਕੂਬ ਜੀ ਆਈ ਥਿੰਕ ਬੜੇ ਸ਼ੌਕਡ ਹੋਏ ਹੋਣਗੇ ਜਦੋਂ ਮੈਸੇਜ ਚੱਲ ਰਿਹਾ ਹੋਏਗਾ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ। ਉਹ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਕਿੱਥੇ ਨੇ ਅੱਜ ਕਿੱਥੇ ਨੇ। ਸੋ ਅਸੀਂ ਤਾਂ ਤੁਹਾਡੇ ਸਾਹਮਣੇ ਆ। ਸੋ ਜਸਵੀਰ ਬਰਾੜ ਜੀ ਕਹਿੰਦੇ ਖਾਲਸਾ ਰੈਫਰੈਂਡਮ ਦੇ ਲਈ ਵੋਟਾਂ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਸ਼ਿੰਦਾ ਗਿੱਲ ਜੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਖਾਲਸਾ ਜ਼ਿੰਦਾਬਾਦ ਯੂ ਗਾਇਜ਼ ਡੂਇੰਗ ਵੈਰੀ ਗੁੱਡ ਜੌਬ ਟਰੂ ਚੈਨਲ ਸ਼ੇਅਰ ਐਵਰੀਬਾਡੀ। ਸੋ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਸਾਡੀ ਤਾਰੀਫ ਕੀਤੀ ਔਰ ਫਤਿਹ ਬੁਲਾਈ ਔਰ ਚੈਨਲ ਦਾ ਵੀ ਉਹਨਾਂ ਨੇ ਬਲੈਸ ਕੀਤਾ ਹੈ। ਸੋ ਨਾਈਸ। ਐਂਡ ਇਸੇ ਤਰ੍ਹਾਂ ਮਾਸਟਰ ਆਫ ਕਰਾਟੇ AS ਕਹਿੰਦੇ ਨੇ ਕਿ ਪੰਜਾਬ ਸੋਲਿਊਸ਼ਨ ਓਨਲੀ ਆਜ਼ਾਦੀ ਖਾਲਿਸਤਾਨ। ਸੋ ਇਸੇ ਤਰ੍ਹਾਂ ਬਲਬੀਰ ਧਾਲੀਵਾਲ ਜੀ ਵੀ ਆਏ ਨੇ। ਰਾਜਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਐਨ ਸਿੱਖੋ ਜੀ ਫਤਿਹ ਬੁਲਾਉਂਦੇ ਨੇ ਔਰ ਸੁਰਮੁਖ ਮਰਨ ਜੀ ਫਤਿਹ ਬੁਲਾਉਂਦੇ ਨੇ। ਸੋ ਇਸੇ ਤਰ੍ਹਾਂ ਮੈਸੇਜ ਮਠਾਰੂ ਜੀ ਹੋਰਾਂ ਦਾ ਮੈਂ ਪੜਾਂਗੀ ਜ਼ਰੂਰ। ਜ਼ੁਬੀਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਉਹਨਾਂ ਦੇ ਹਰ ਸੈਗਮੈਂਟ ਤੇ ਮੈਸੇਜ ਆਉਂਦੇ ਨੇ। ਯਾਕੂਬ ਸਾਹਿਬ ਵਾਸ਼ਿੰਗਟਨ ਪਹੁੰਚੇ ਨਹੀਂ ਪ੍ਰੋਟੈਸਟ ਦੇ ਉੱਤੇ, ਮੈਸੇਜ ਤਾਂ ਖੈਰ ਪੂਰੇ ਧੰਦੇ ਨਾਲ ਲਿਖਦੇ ਨੇ। ਬਿਲਕੁਲ ਹਰੇਕ ਸੈਗਮੈਂਟ ਇਹਨਾਂ ਦੇ 2-2 3-3 ਮੈਸੇਜ ਆਉਂਦੇ ਨੇ। ਔਰ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਬਿਲਕੁਲ ਸਾਡੇ ਉਹ ਨੇ ਜਿਹੜੇ ਸਹਿਜ ਗੰਭੀਰ ਤੇ ਮਜ਼ਬੂਤੀ ਨਾਲ ਅੰਦਰੋਂ ਗੁਰੂ ਸਾਹਿਬਾਂ ਨਾਲ ਜੁੜੇ ਹੋਣ ਵਾਲੇ ਹੀ ਸੱਚੇ ਨੇ, ਪਰ ਉਹ ਨਹੀਂ ਜਿਹੜੇ ਜ਼ਿਆਦਾ ਬੋਲਦੇ ਨੇ ਤੇ ਗਾਲਾਂ ਜਾਂ ਭੜਕਾਹਟ ਜਾਂ ਟੌਟੀ ਕਰਨੀ ਇਹ ਸਭ ਲਾਈਨ ਹੈ, ਜਾਗਣਾ ਜ਼ਰੂਰੀ ਹੈ। ਸੋ ਆਈ ਥਿੰਕ ਇੱਥੇ ਬਸ ਕਰ ਦਈਏ ਜਾਂ ਹਾਂਜੀ ਮੈਂ ਵਕਤ ਵੀ ਦੇਖ ਰਿਹਾ ਕਿਉਂਕਿ ਅਸੀਂ ਐਂਟਰਟੇਨ ਵੀ ਕਰਨਾ ਚਾਹੁੰਦੇ ਹਾਂ ਆਪਣੇ ਵਿਊਅਰਸ ਨੂੰ ਜਿਹੜੇ ਦਿਲਚਸਪੀ ਦਿਖਾਉਂਦੇ ਨੇ ਲਾਈਵ ਚੈਟ 'ਚ ਆ ਕੇ। ਪਰ ਜਿਵੇਂ ਅਸੀਂ ਅੱਗੇ ਗੁਜ਼ਾਰਿਸ਼ ਕੀਤੀ ਸੀ ਵੀ ਚੰਗਾ ਹੋਏ ਕਿ ਤੁਸੀਂ ਕੋਈ ਨਾ ਕੋਈ ਜੇ ਤੁਹਾਡੇ ਕੋਲ ਜਾਣਕਾਰੀ ਹੈ ਉਹ ਸਾਂਝੀ ਕਰ ਸਕਦੇ ਹੋ। ਕੋਈ ਤੁਹਾਨੂੰ ਸਵਾਲ ਲੱਗਦਾ ਹੈ ਕਿ ਭਾਈ ਉਹਦੇ 'ਚ ਕਲੈਰਿਟੀ ਚਾਹੀਦੀ ਹੈ ਉਹਦੀ ਦਾ ਜ਼ਿਕਰ ਕਰ ਸਕਦੇ ਹੋ। ਬਾਕੀ ਤੁਹਾਡਾ ਆਣਾ ਫਤਿਹ ਬੁਲਾਣਾ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਮੋਸਟ ਵੈਲਕਮ। ਹੁਣ ਗੱਲ ਅਸੀਂ ਕਰੀਏ ਕਿ ਵੀ ਜਦੋਂ ਇੱਕ ਪਾਸੇ ਇਹ ਭਾਰਤ ਨੂੰ ਪਹਿਲਾਂ ਤਾਂ ਮਾਤਾ ਬਣਾਉਂਦੇ ਨੇ, ਪਤਾ ਨਹੀਂ ਦੁਨੀਆ 'ਚ ਇਹ ਕਿਤੇ ਨਹੀਂ ਹੋਇਆ ਕਿ ਵੀ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਆਨੰਦ ਮੱਠ ਨਾਵਲ ਤੋਂ ਬਾਅਦ ਭਾਰਤ ਦੀ ਲੈਂਡ ਮਾਸ ਨੂੰ ਦੇਵੀ ਦਾ ਰੂਪ ਦਿੱਤਾ, ਮਾਤਾ ਦਾ ਦਿੱਤਾ, ਉਸ ਨਾਲ ਫਿਰ ਦੁਰਗਾ ਨੂੰ ਜੋੜਿਆ, ਉਸ ਦੇ ਨਾਲ ਫਿਰ ਦੇਵਤੇ ਤੇ ਰਾਖਸ਼ਾਂ ਦਾ ਕਨਸੈਪਟ ਜੋੜਿਆ। ਔਰ ਜਿਹੜੇ ਆਪਣੇ ਹੱਕਾਂ ਦੀ ਗੱਲ ਵੀ ਕਰਨ
ਉਹਨਾਂ ਦੇ ਉੱਤੇ ਰਾਖਸ਼ ਦਾ ਲੇਬਲ ਲਾ ਕੇ ਉਹਨਾਂ ਦਾ ਐਂਡ ਕਰ ਦਿਓ। ਇਹੀ ਕੰਮ ਇਹਨਾਂ ਨੇ ਆਰੀਅਨਸ ਨੇ ਪਹਿਲਾਂ ਦਰਾਵੜਾਂ ਦਾ ਖਾਤਮਾ ਕਰਨ ਲਈ ਕੀਤਾ ਸੀ। ਅੱਛਾ। ਫਿਰ ਮੁਸਲਮਾਨਾਂ ਦੇ ਖਿਲਾਫ ਵੀ ਮਲੇਸ਼ ਔਰ ਇਸ ਕਿਸਮ ਦੀ ਸ਼ਬਦਾਵਲੀ ਕਰਕੇ ਇਸ ਕਿਸਮ ਦੀ ਖੇਡ ਖੇਡੀ। ਇਹ ਜਦੋਂ ਆਨੰਦ ਮਠ ਲਿਖਿਆ ਗਿਆ ਤੇ ਅੰਗਰੇਜ਼ਾਂ ਨੂੰ ਮਾਰਨ ਦੇ ਲਈ ਵੀ, ਉਸ ਤੋਂ ਬਾਅਦ ਹੀ ਮਰਡਰ ਬੰਗਾਲ ਦੇ ਵਿੱਚ ਅੰਗਰੇਜ਼ਾਂ ਦਾ ਸ਼ੁਰੂ ਹੋਇਆ। ਹਾਲਾਂ ਉਹਨੂੰ ਚੈੱਕ ਕਰ ਲਿਆ ਉਹਨਾਂ ਨੇ ਔਰ ਉਹ ਵੱਖਰੇ ਰੂਪ 'ਚ ਰਿਹਾ। ਲੇਕਿਨ ਇਹ ਜਿਹੜਾ ਕਾਨਸੈਪਟ ਹੈ 47 ਤੋਂ ਬਾਅਦ ਇਹਨਾਂ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਮਾਤਾ, ਏਕਤਾ, ਅਖੰਡਤਾ, ਇਹ ਸਾਰੇ ਮੰਤਰ ਜਪਣੇ ਸ਼ੁਰੂ ਕੀਤੇ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਅਗੇਨ ਅਖੰਡ ਭਾਰਤ ਦੇ ਨਾਂ ਥੱਲੇ ਜੇ ਉਹਨਾਂ ਦੀ ਨਵੀਂ ਪਾਰਲੀਮੈਂਟ ਬਿਲਡਿੰਗ 'ਚ ਮੈਪ ਲਾਇਆ ਜਾਂਦਾ ਹੈ, ਉਸ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਔਰ ਹੁਣ ਈਵਨ ਜੇ ਫਿਲਮ ਵੀ ਦੇਵ ਪੁਰਸ਼ ਕੇ ਕਿਹਦੇ ਨਾਂ ਥੱਲੇ ਆਦਿ ਪੁਰਸ਼, ਉਹਦੇ 'ਚ ਵੀ ਨੇਪਾਲ ਨੂੰ ਜਿਹੜਾ ਉਹ ਜੋੜਿਆ ਜਾਂਦਾ ਹੈ ਰਾਮਚੰਦਰ ਤੇ ਜਾਨਕੀ ਤੇ ਦੂਜੇ ਤੀਜੇ ਦੇ ਥੱਲੇ, ਉਸ ਦੇ ਉੱਤੇ ਨੇਪਾਲ ਉਹਦੇ 'ਤੇ ਪਾਬੰਦੀ ਲਾ ਦਿੰਦਾ। ਹੁਣ ਇਸ ਸਾਰੇ 'ਚ ਇਹਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜੀ ਕਿ ਨਾ ਕਦੇ ਭਾਰਤ ਨਾਂ ਦਾ ਮੁਲਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਸੋ ਕਾਲਡ ਅਖੰਡ ਭਾਰਤ ਐਗਜ਼ਿਸਟ ਕੀਤਾ। ਭਾਰਤ ਐਮਪਾਇਰ ਸੀ, ਐਮਪਾਇਰ ਆਟੋਮਨ ਐਮਪਾਇਰ ਕਿੰਨਾ ਲੰਬਾ ਚੌੜਾ ਸੀ, ਯੂਰਪ ਦਾ ਇੱਕ ਵੱਡਾ ਹਿੱਸਾ ਉਹਨਾਂ ਦੇ ਕੋਲ ਸੀ। ਰੋਮਨ ਐਮਪਾਇਰ ਕਿੰਨਾ ਲੰਬਾ ਚੌੜਾ ਸੀ, ਹਜ਼ਾਰਾਂ ਸਾਲ ਉਹਨਾਂ ਨੇ ਰੂਲ ਕੀਤਾ, ਜਿਸ ਤੋਂ ਕਹਾਵਤ ਬਣੀ ਕਿ ਰੋਮ ਵਾਜ਼ ਨਾਟ ਬਿਲਟ ਇਨ ਏ ਡੇ। ਹੁਣ ਜੇ ਅਸੀਂ ਜਿਹੜਾ ਭਾਰਤ ਅਜੋਕਾ ਮੁਗਲਿਆ ਸਾਮਰਾਜ ਲੰਬਾ ਚੌੜਾ ਸੀ, ਅਫਗਾਨਿਸਤਾਨ ਮੁਗਲਿਆ ਸਾਮਰਾਜ ਦਾ ਹਿੱਸਾ ਸੀ। ਅੱਜ ਅਫਗਾਨਿਸਤਾਨ ਵੀ ਅੱਡ ਮੁਲਕ ਹੈ, ਪਾਕਿਸਤਾਨ ਵੀ ਅੱਡ ਮੁਲਕ ਹੈ। ਪਰ ਤਮਿਲਨਾਡੂ ਜਾਂ ਜਿਹੜਾ ਦੱਖਣ ਹੈ ਉਹ ਕੁਛ ਹਿੱਸਾ ਛੱਡ ਕੇ ਦੱਖਣ ਦਾ, ਜਿਹਨੂੰ ਡੈਕਨ ਕਹਿੰਦੇ ਸੀ ਅੰਗਰੇਜ਼, ਉਹ ਜਿਹੜਾ ਹੁਣ ਤਮਿਲਨਾਡੂ ਤਾਂ ਹਿੱਸਾ ਨਹੀਂ ਸੀ ਮੁਗਲ ਸਾਮਰਾਜ ਦਾ। ਲੇਕਿਨ ਹੁਣ ਇਹ ਕਹੀ ਜਾਓ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਕੇਰਲਾ 'ਚ ਹੈ, ਇਹ ਤੁਹਾਡਾ ਹਮੇਸ਼ਾ ਰਿਹਾ ਹੈ। ਇਸ ਲਈ ਇਹ ਦੇਵੀ ਮਾਂ ਇਹਨੂੰ ਜਿਹੜਾ ਤੋੜੇਗਾ, ਏਕਤਾ ਅਖੰਡਤਾ ਨੂੰ ਫਲਾਣਾ ਢਮਕਾ। ਹੁਣ ਜਦੋਂ ਪ੍ਰੈਜ਼ੀਡੈਂਟ ਓਬਾਮਾ ਕ੍ਰਿਸਟੀਨ ਅਮਨਪੋਰ ਨੂੰ ਇੰਟਰਵਿਊ 'ਚ ਕਹਿੰਦਾ ਹੈ ਕਿ ਭਾਈ ਇਹ ਅਲਟੀਮੇਟਲੀ ਜਿਹੜਾ ਹੈ ਇੰਡੀਆ ਬ੍ਰੇਕਅਪ ਵੱਲ ਜਾਏਗਾ ਜੇ ਇਹਨਾਂ ਨੇ ਮਾਈਨੋਰਟੀਜ਼ ਦੇ ਰਾਈਟ ਮਹਿਫੂਜ਼ ਨਾ ਕੀਤੇ। ਤੇ ਜੇ ਤੁਸੀਂ ਬ੍ਰੇਕਅਪ ਦੇਖੋ ਸੋਵੀਅਤ ਯੂਨੀਅਨ ਦਾ, ਯੂਗੋਸਲਾਵੀਆ ਦਾ, ਇਵੇਂ ਹੀ ਹੁੰਦਾ। ਜਦੋਂ ਪਾਵਰ ਸੈਂਟਰਲਾਈਜ਼ ਹੁੰਦੀ ਹੈ, ਇੱਕ ਦੇ ਹੱਥ 'ਚ ਆਉਂਦੀ ਹੈ, ਉੱਥੇ ਸਰਬਾਵੀ ਹੋ ਗਏ। ਉਹਨਾਂ ਨੇ ਕਰੋਟਸ ਨੂੰ, ਬੋਸਨੀਅਨਸ ਨੂੰ, ਮੈਸੇਡੋਨੀਅਨਸ ਨੂੰ, ਕੋਸੋਵਨਸ ਨੂੰ ਸਬਜੂਗੇਟ ਕੀਤਾ। ਜਿੰਨੀ ਦੇਰ ਤਾਕਤਵਰ ਮਾਰਸ਼ਲ ਟੀਟੋ ਸੀ ਯੂਗੋਸਲਾਵੀਆ ਦਾ, ਉਹਨੇ ਟੁਗੈਦਰ ਰੱਖਿਆ, ਫਿਰ ਟੁੱਟ ਗਿਆ। ਇਹੀ ਹਾਲ ਸੋਵੀਅਤ ਯੂਨੀਅਨ ਦਾ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਭਰਿਆ। ਬਾਲਟਿਕ ਸਟੇਟਾਂ ਵੀ ਲਿਥੁਆਨੀਆ, ਲਾਤਵੀਆ, ਐਸਟੋਨੀਆ ਲੈ ਲਈਆਂ। 19ਵੀਂ ਸਦੀ ਦੇ ਜ਼ਾਰਾਂ ਨੇ ਸੈਂਟਰਲ ਏਸ਼ੀਅਨ ਰਿਪਬਲਿਕ ਵੀ ਮੁਸਲਮਾਨਾਂ ਦੇ ਜਿੱਤੇ ਹੋਏ ਸੀ ਦੂਜੇ। ਲੇਕਿਨ ਜਿਉਂ ਹੀ ਜਿਹੜਾ ਉਹ ਅਫਗਾਨਿਸਤਾਨ 'ਚ ਫਸੇ, ਇਕਨੋਮਿਕਲ ਮੈਲਟਡਾਊਨ ਹੋਣਾ ਸ਼ੁਰੂ ਹੋਇਆ ਉਹਨਾਂ ਦਾ, ਉਹਦੇ 'ਚੋਂ 15 ਮੁਲਕ ਨਿਕਲ ਗਏ, ਅੱਡ ਹੋ ਗਏ। ਸੋ ਇਹੀ ਹਾਲ ਭਾਰਤ ਦਾ। ਹੁਣ ਕਹੀ ਜਾਓ ਕਸ਼ਮੀਰ ਤੋਂ ਕੰਨਿਆ ਕੁਮਾਰੀ ਭਾਰਤ ਮਾਤਾ, ਭਾਰਤ ਮਾਤਾ, ਪਰ ਕਿਵੇਂ ਲੀਗਲ ਟੈਰਰਿਜ਼ਮ ਵੀ, ਇੱਕ ਤਾਂ ਟੈਰਰਿਜ਼ਮ ਓਪਨ ਹੈ ਜਿਹੜਾ ਉਹਨਾਂ ਨੇ ਪੰਜਾਬ ਦੇ ਸਿੱਖਾਂ, ਕਸ਼ਮੀਰ ਦੇ ਮੁਸਲਮਾਨਾਂ, ਕਸ਼ਮੀਰੀਆਂ ਔਰ ਨਾਰਥ ਈਸਟ ਦੇ ਵਿੱਚ ਅਸੀਂ ਹੁਣ ਮਨੀਪੁਰ 'ਚ ਦੇਖ ਰਹੇ ਹਾਂ ਕੀ ਕੀਤਾ ਹੈ, ਨਾਗਾਲੈਂਡ 'ਚ ਇਹਨਾਂ ਨੇ ਕੀ ਕੀਤਾ, ਉਸ ਤੋਂ ਪਹਿਲਾਂ ਮਿਜ਼ੋਆਂ ਦੇ ਨਾਲ ਕੀ ਕੀਤਾ। ਪਰ ਦੂਸਰਾ ਟੈਰਰਿਜ਼ਮ ਜਿਹੜਾ ਲੀਗਲ ਟੈਰਰਿਜ਼ਮ ਹੈ, ਲਾਅ ਇਸ ਕਿਸਮ ਦੇ ਬਣਾ ਦਿਓ ਕਿ ਤੁਸੀਂ ਬਾਹਰ ਨਿਕਲ ਹੀ ਨਾ ਸਕੋ। ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਟਾਡਾ ਵਰਗੇ ਕਾਨੂੰਨ, ਯੂਆਪਾ, ਫਿਰ ਨੈਸ਼ਨਲ ਸਿਕਿਉਰਿਟੀ ਐਕਟ ਤੇ ਸੈਡੀਸ਼ਨ ਐਕਟ। ਹੁਣ ਕਿਉਂਕਿ ਕੱਲ੍ਹ ਵੀ ਮੈਂ ਸਾਡੇ ਆਫਿਸ 'ਚ ਆਏ ਕਾਜ਼ੀ ਸਾਹਿਬ ਜਿਹੜੇ ਇੱਥੋਂ ਦੀ ਮੇਨਟੇਨੈਂਸ ਕਰਦੇ ਨੇ ਇਮਾਰਤ ਦੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਜਿਹੜੇ ਆਪਣੇ ਆਪ ਨੂੰ ਬੜੇ ਵਿਸ਼ਵ ਗੁਰੂ ਤੇ ਅਖੰਡ ਭਾਰਤ ਤੇ ਬੜੇ ਯੋਧੇ ਬਹਾਦਰ ਕਹਿੰਦੇ ਨੇ, ਅੰਗਰੇਜ਼ ਕਿਸੇ ਗਿਵਨ ਪੀਰੀਅਡ 'ਚ ਵੀ 20,000 ਤੋਂ ਜ਼ਿਆਦਾ ਭਾਰਤ 'ਚ ਨਹੀਂ ਸੀ ਉਹਨਾਂ ਦੀ ਗਿਣਤੀ। ਤੇ ਜਦੋਂ ਉਹਨਾਂ ਛੱਡਿਆ 33 ਕਰੋੜ ਦੇ ਉੱਤੇ ਉਹ ਰੂਲ ਕਰ ਰਹੇ। 33 ਕਰੋੜ ਬੰਦੇ ਤਾਂ ਉਹ ਕਸੂਨਾ ਦੇ ਨਾਲ ਹੀ 20,000 ਨੂੰ ਜਿਹੜਾ ਨੇ ਉਹ ਮਾਰ ਸਕਦੇ ਨੇ। ਲੇਕਿਨ 200 ਸਾਲ ਉਹਨਾਂ ਨੇ ਅਨਇੰਟਰਪਟਡ ਰਾਜ ਕੀਤਾ ਔਰ ਉਹ ਬੜੇ ਖੁਸ਼ ਸੀ ਇਹ ਸਾਰੇ। ਕੋਈ ਖਾਨ ਬਹਾਦਰ ਬਣਿਆ, ਉਹਨਾਂ ਦਾ ਟਾਈਟਲ ਲੈ ਕੇ, ਕੋਈ ਸਰਦਾਰ ਬਹਾਦਰ ਬਣਿਆ, ਕੋਈ ਰਾਏ ਬਹਾਦਰ ਬਣਿਆ। ਹੁਣ ਉਹ ਲੋਕ ਜਿਹੜੇ ਗੁਲਾਮੀ 1000 ਸਾਲ ਔਰ ਇਸ ਕਿਸਮ ਦੇ ਸਬਸਰਵੀਐਂਟ ਕਰੈਕਟਰ ਵਾਲੇ ਨੇ, ਹੁਣ ਅੰਗਰੇਜ਼ਾਂ ਨੇ ਤਾਂ ਦਬਾਉਣ ਦੇ ਲਈ ਆਵਾਜ਼ ਇਹ ਜਿਹੜਾ ਸੈਡੀਸ਼ਨ ਲਾਅ ਬਣਾਇਆ ਦੇਸ਼ ਧਰੋਹ ਦਾ ਦੂਜਾ, ਇਹ ਤਾਂ ਇਸ ਲਈ ਕਿ ਉਹਨਾਂ ਨੇ ਤੁਹਾਨੂੰ ਰੱਖਣਾ ਸੀ ਥੱਲੇ। ਪਰ ਜਦੋਂ ਤੁਹਾਡੇ ਕੋਲ ਤਾਕਤ ਆ ਗਈ, ਤੁਸੀਂ 75 ਸਾਲ ਬਾਅਦ ਵੀ ਇੱਕ ਪਾਸੇ ਤਾਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਨਾਂ ਥੱਲੇ ਡਰਾਮਾ ਕਰ ਰਹੇ ਹੋ, ਪਰ ਨਾਲ ਦੀ ਨਾਲ ਤੁਸੀਂ ਇਸ ਕਿਸਮ ਦੇ ਕਲੋਨੀਅਲ ਲਾਜ਼ ਨੂੰ ਕੰਟੀਨਿਊ ਕਰ ਰਹੇ ਹੋ। ਹੁਣ ਈਵਨ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਮਾਮਲੇ 'ਚ ਇੰਡੀਅਨ ਗਵਰਨਮੈਂਟ ਨੂੰ ਕਿਹਾ
ਕਿ ਭਈ ਇਹਦਾ ਮਿਸਯੂਜ਼ ਹੋ ਰਿਹਾ, ਜਿਹਨੂੰ ਹੁਣ ਪੰਜਾਬ ਚੋਂ 10 ਸਿੰਘ ਚੁੱਕ ਕੇ ਅੰਮ੍ਰਿਤਪਾਲ ਸਿੰਘ ਸਮੇਤ 2900 ਕਿਲੋਮੀਟਰ ਦੂਰ ਭੇਜ ਦਿੱਤੇ ਜਾਂਦੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ। ਉਹ ਵੀ ਕਿਹੜਾ ਉਹਨਾਂ ਨੇ ਤੋਪਾਂ ਚਲਾਈਆਂ, ਕਿਹੜੀ ਰਿਬੈਲੀਅਨ ਕੀਤਾ, ਕਿਹੜਾ ਤੁਹਾਡਾ ਸਿਕਿਉਰਿਟੀ ਨੂੰ ਖਤਰਾ ਹੈ, ਜਿਹਨੂੰ ਮਰਜ਼ੀ ਤੁਸੀਂ ਸੈਡੀਸ਼ਨ ਐਕਟ ਜਿਹਦੇ ਤੇ ਮਰਜ਼ੀ ਯੂਆਪਾ ਲਾ ਦਿਓ। ਹੁਣ ਸੁਪਰੀਮ ਕੋਰਟ ਨੇ ਰੈਫਰ ਕੀਤਾ ਸੀ ਇਹਨਾਂ ਦੇ ਲਾ ਕਮਿਸ਼ਨ ਨੂੰ ਕਿ ਵੀ ਦੱਸੋ, ਇਹ ਤਾਂ ਬ੍ਰਿਟਿਸ਼ ਕਲੋਨੀਅਲ ਹੈ ਵੇਲੇ ਦਾ ਕਾਨੂੰਨ ਹੈ। ਔਰ ਇਹ ਖਬਰ ਹੈ ਕਿ ਉਹ ਜਿਹੜਾ ਲਾ ਕਮਿਸ਼ਨ ਚੇਅਰਮੈਨ ਹੈ ਰਿਟੂ ਰਾਜ ਅਵਸਥੀ, ਉਹਨੇ ਅੱਜ ਇਹ ਕਿਹਾ ਸਿਚੁਏਸ਼ਨ ਫਰਮ ਕਸ਼ਮੀਰ ਟੂ ਕੇਰਲਾ ਮੇਕਸ ਇਟ ਮਸਟ ਟੂ ਰਿਟੇਨ ਸੈਡੀਸ਼ਨ ਲਾ। ਉਹਨੇ ਕਿਹਾ ਜੀ ਹਾਲ ਦੇਖੋ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਕੀ ਹੋ ਰਿਹਾ, ਇਹ ਤਾਂ ਜੇ ਸੈਡੀਸ਼ਨ ਲਾ ਨਾ ਹੋਏ ਤਾਂ ਇਹ ਤਾਂ ਟੁੱਟ ਜਾਏਗਾ ਮੁਲਕ। ਇਹ ਹਾਲਾਤ ਹੀ ਇਹ ਨੇ। ਉਹਨੇ ਕਿਹਾ ਜੀ ਕਿ ਪੈਨਲ ਦੀ ਉਸ ਰਿਕਮੈਂਡੇਸ਼ਨ ਨੂੰ ਡਿਫੈਂਡ ਕਰਦੇ ਆ। ਉਹਨੇ ਪੀਟੀਆਈ ਨੂੰ ਇੰਟਰਵਿਊ ਦਿੱਤਾ, ਉਹਦੇ 'ਚ ਉਹਨੇ ਕਿਹਾ ਦਾ ਪ੍ਰੈਜ਼ੈਂਟ ਸਿਚੁਏਸ਼ਨ ਰਾਈਟ ਫਰਮ ਕਸ਼ਮੀਰ ਟੂ ਕੇਰਲਾ ਐਂਡ ਪੰਜਾਬ ਟੂ ਦਾ ਨਾਰਥ ਈਸਟ। ਹੁਣ ਇਹ ਈਸਟ ਵੈਸਟ ਨਾਰਥ ਸਾਊਥ, ਉਹਨੇ ਕਿਹਾ ਪ੍ਰੈਜ਼ੈਂਟ ਸਿਚੁਏਸ਼ਨ ਰਾਈਟ ਫਰਮ ਕਸ਼ਮੀਰ ਟੂ ਕੇਰਲਾ ਪੰਜਾਬ ਟੂ ਨਾਰਥ ਈਸਟ ਇਜ਼ ਸੱਚ that the law on sedition is necessary to safeguard the unity and integrity of India। ਹੁਣ ਹੋਰ ਓਬਾਮਾ ਕੀ ਕਹਿ ਰਿਹਾ, ਇਹ ਤੁਹਾਡਾ ਲਾ ਕਮਿਸ਼ਨ ਦਾ ਚੇਅਰਮੈਨ ਇਹ ਕਹਿ ਰਿਹਾ ਜੀ ਅਸੀਂ ਇਹ ਦੇਸ਼ ਧਰੋਹ ਵਾਲਾ ਕਾਨੂੰਨ ਨਹੀਂ ਖਤਮ ਕਰ ਸਕਦੇ। ਇਹ ਦੇਖੋ ਪੰਜਾਬ ਤੋਂ ਲੈ ਕੇ ਨਾਰਥ ਈਸਟ ਮਨੀਪੁਰ ਤੱਕ ਕੀ ਹੋ ਰਿਹਾ, ਔਰ ਇਧਰੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕੀ ਹੋ ਰਿਹਾ। ਜੇ ਕਾਨੂੰਨ ਨਾ ਹੋਇਆ ਤੇ ਭਾਰਤ ਟੁੱਟ ਜਾਏਗਾ। ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਲਾ ਕਮਿਸ਼ਨ ਉਸ ਦੇ ਉੱਤੇ ਸਟੈਂਪ ਲਾ ਰਿਹਾ ਹੈ, ਜਿਹਨੂੰ ਲੈ ਕੇ ਓਬਾਮੇ ਨੂੰ ਟਰੋਲ ਕੀਤਾ ਜਾ ਰਿਹਾ ਕਿ ਭਾਰਤ ਜਿਹੜਾ ਉਹ ਬਾਲਕਨਾਈਜ਼ ਹੋਣ ਜਾ ਰਿਹਾ ਉਹ ਟੁੱਟਣ ਵੱਲ ਵੱਧ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।